ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਰਮਵੀਰ ਸਿੰਘ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 5 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਗੁਰਿੰਦਰ ਸਿੰਘ ਆਇਓਵਾ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ ਅਜੀਤ ਅਟਵਾਲ 500 ਕਾਲ 5592663737। ਟਰਾਈਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000 ਤੇ ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਆਪਾਂ ਹਾਈਵੇ I-95 ਦੀ ਆਪਾਂ 2-3 ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ ਵੀ ਕਿੰਨਾ ਜ਼ਿਆਦਾ ਸਟਕ ਹੋਇਆ ਸੀ ਵਰਜੀਨੀਆ ਦੇ ਵਿੱਚ। ਤੇ ਅੱਜ ਇੱਕ ਐਂਡਰਿਊ ਪੀਟਰ ਨਾਮ ਦੇ ਬੰਦੇ ਨੇ ਨਿਊਜ਼ ਦਿੱਤੀ ਆ ਵੀ ਉਸ ਨੂੰ $600 ਦਾ ਬਿੱਲ ਊਬਰ ਰਾਈਡ ਦਾ ਆਇਆ ਹੈਗਾ। ਉਹ ਕਹਿੰਦਾ ਵੀ ਮੈਂ ਊਬਰ ਦੇ ਵਿੱਚ ਚੜ੍ਹਿਆ ਸੀ, ਸੈਨ ਫਰਾਂਸਿਸਕੋ ਤੋਂ ਵਾਪਸ ਆ ਰਿਹਾ ਸੀ ਤੇ ਵਰਜੀਨੀਆ ਜਾਣਾ ਸੀ ਤੇ ਕਹਿੰਦੇ ਵੀ ਜਦੋਂ ਮੈਂ ਊਬਰ ਦੀ ਰਾਈਡ ਲਈ ਤੇ ਉਹ ਰਾਈਡ 9 ਘੰਟੇ ਟ੍ਰੈਫਿਕ ਦੇ ਵਿੱਚ ਫਸੀ ਰਹੀ ਤੇ ਮੈਂ ਕਹਿੰਦੇ ਵੀ ਜਦੋਂ ਉਹ ਤੋਂ ਨਿਕਲਿਆ $200 ਦਾ ਬਿੱਲ ਊਬਰ ਦਾ ਉੱਥੇ ਸ਼ੋਅ ਹੁੰਦਾ ਸੀ। ਬਾਅਦ ਦੇ ਵਿੱਚ ਊਬਰ ਨੇ ਉਸ ਨੂੰ $400 ਐਡੀਸ਼ਨਲ ਚਾਰਜ ਹੋਰ ਲਾਤੇ। ਸੋ ਟੋਟਲ $600 ਦਾ ਬਿੱਲ ਬਣਾਤਾ ਇੱਕ ਟ੍ਰਿਪ ਦਾ। ਤੇ ਉਹ ਕਹਿੰਦੇ ਕੁਛ ਕੁ ਮੀਲਾਂ ਦਾ ਟ੍ਰਿਪ ਸੀਗਾ ਤੇ ਊਬਰ ਨੇ ਆਪਣੀ ਵੈਬਸਾਈਟ ਤੇ ਲਿਖਿਆ ਵੀ ਹੈਵੀ ਟ੍ਰੈਫਿਕ ਕਰਕੇ ਜੇ ਟ੍ਰਿਪ ਤੁਹਾਡਾ ਲੰਮਾ ਗਿਆ ਉਹਦੇ ਕਰਕੇ ਤੁਹਾਨੂੰ ਕੰਪਨਸੇਟ ਕਰਨਾ ਪੈਣਾ ਡਰਾਈਵਰ ਨੂੰ ਫॉर ਐਡੀਸ਼ਨਲ ਟਾਈਮ। ਸੋ ਤੁਹਾਡਾ ਜਿਹੜਾ ਫੇਅਰ ਆ ਉਹ ਚੇਂਜ ਹੋ ਜਾਣਾ ਆ। ਸੋ ਹੁਣ ਉਹ ਪੀਟਰ ਡਿਸਪਿਊਟ ਤਾਂ ਕਰ ਰਿਹਾ ਪਰ ਉਹ ਕਹਿੰਦਾ ਮੈਂ ਪੈਸੇ ਵੀ ਨਹੀਂ ਦੇਣੇ ਤਾਂ ਲੱਗਦਾ ਵੀ ਮੈਂ ਪਰਮਾਨੈਂਟਲੀ ਊਬਰ ਤੇ ਬੈਨ ਹੋ ਜਾਊਂਗਾ। ਜੀ ਬਿਲਕੁਲ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਰਾਈਡ ਸ਼ੇਅਰਿੰਗ ਇਹ ਜਿਹੜੀਆਂ ਕੰਪਨੀਆਂ ਹੁਣ ਜੇ ਉਹ ਇੰਪਲਾਈ ਹੁੰਦਾ ਤਾਂ ਸ਼ਾਇਦ ਉਸ ਨੂੰ ਤਨਖਾਹ ਜਿਹੜੀ ਉਹ ਮਿਲਣੀ ਸੀਗੀ ਉਹਨੇ ਚਿਰ ਦੀ। ਇਹਦੇ ਵਿੱਚ ਹੁਣ ਦੋਨਾਂ ਦਾ ਹੀ ਜਿਹੜਾ ਨੁਕਸਾਨ ਆ। ਹੁਣ ਅਗਲੇ ਜਿੰਨਾ ਊਬਰ ਡਰਾਈਵਰ ਆ ਉਹਨੇ ਵੀ 8-9 ਘੰਟੇ ਲਾਏ। ਹੁਣ ਇਹ ਕਹਿੰਦਾ ਵੀ ਮੈਂ ਡਾਲਰ ਨਹੀਂ ਦੇਣੇ, ਕਹਿੰਦਾ ਵੀ ਲੋੜੋਂ ਵੱਧ ਹੈਗੇ ਆ। ਤਾਂ ਇਹ ਸਭ ਨੂੰ ਹੀ ਪਤਾ ਹੈ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਜਾਂਦੀ। ਓਬਵੀਅਸਲੀ ਇਹੋ ਜਿਹੇ ਸਮੇਂ ਦੇ ਉੱਤੇ ਇਹ ਜਿਹੜੀ ਕੰਪਨੀਆਂ ਹੈ ਇਹਨਾਂ ਨੂੰ ਜਿਹੜੀ ਇਨਸਾਨੀਅਤ ਦੇ ਨਾਤੇ ਥੋੜ੍ਹਾ ਬਹੁਤਾ ਜਿਹੜਾ ਉਹ ਸਮਝਣਾ ਜਿਹੜਾ ਚਾਹੀਦਾ। ਚਲੋ ਉਮੀਦ ਕਰਦੇ ਹਾਂ ਵੀ ਸ਼ਾਇਦ ਇਸ ਬਿੱਲ ਜਿਹੜਾ ਉਹ ਵਾਪਸ ਲੈ ਲੈਣ ਤੇ ਨਾਲ ਦੇ ਨਾਲ ਜਿਹੜਾ ਡਰਾਈਵਰ ਆ ਉਸ ਨੂੰ ਵੀ ਕੰਪਨਸੇਟ ਕਰਨ ਕਿਉਂਕਿ ਉਹਦੇ ਤਾਂ ਵਿਚਾਰੇ ਦੇ 8-9 ਘੰਟੇ ਤਾਂ ਜਿਹੜੇ ਉਹ ਹੋਏ ਹੀ ਹੈਗੇ ਨੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਹੁਣੇ ਲੇਟੈਸਟ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ CDC ਨੇ ਫਾਈਜ਼ਰ ਬਾਇਓਨਟੈਕ ਦਾ ਜਿਹੜਾ ਬੂਸਟਰ ਸ਼ਾਟ ਆ 12 ਤੋਂ 17 ਸਾਲ ਦੇ ਜਿਹੜੀ ਉਮਰ ਵਰਗ ਦੇ ਲਈ ਉਸ ਨੂੰ ਰਿਕਮੈਂਡ ਜਿਹੜਾ ਉਹ ਕਰ ਦਿੱਤਾ ਆ। ਡਾਕਟਰ ਵਲੈਂਸਕੀ ਜਿਹੜੇ CDC ਦੇ ਡਾਇਰੈਕਟਰ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਬੂਸਟਰ ਡੋਜ਼ ਇਸ ਉਮਰ ਵਰਗ ਨੂੰ ਓਮੀਕਰੋਨ ਵੇਰੀਐਂਟ ਤੋਂ ਬਚਾ ਕੇ ਰੱਖਣ ਦੇ ਵਿੱਚ ਸਹਾਇਕ ਸਾਬਤ ਹੋਵੇ। ਜੀ ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਹੈਲਥ ਆਫੀਸ਼ੀਅਲ ਡਾਕਟਰ ਮਾਰਕ ਗੈਲੀ ਉਹਨਾਂ ਨੇ ਜੋ ਕਿ ਸਟੇਟ ਦੇ ਟੌਪ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਹੁਣ ਓਮੀਕਰੋਨ ਕਰੋਨਾ ਵਾਇਰਸ ਤਾਂ ਹੁਣ ਇੱਦਾਂ ਹੀ ਰਹੂਗੀ ਲੱਗਦਾ ਆ ਵੀ ਇਹਨੂੰ ਦੇਖਦੇ ਹੋਏ ਕੈਲੀਫੋਰਨੀਆ ਨੇ ਇਨਡੋਰ ਮਾਸਕ ਮੈਂਡੇਟ ਲਾਤਾ ਫਰਵਰੀ 15 ਤੱਕ। ਸੋ ਫਰਵਰੀ 15 ਤੱਕ ਤੁਹਾਨੂੰ ਹੁਣ ਇਨਡੋਰ
ਮਾਸਕ ਪਾਉਣਾ ਪਊਗਾ ਜੇ ਤੁਸੀਂ ਕਿਸੇ ਰੈਸਟੋਰੈਂਟ ਜਾਂਦੇ ਆ ਜਾਂ ਕਿਸੇ ਵੀ ਪਲੇਸ ਦੇ ਉੱਤੇ ਵਿਜ਼ਿਟ ਕਰਨ ਜਾਂਦੇ ਹੈਗੇ ਆ। ਪਹਿਲਾਂ ਇਹ ਜਨਵਰੀ 15 ਤੱਕ ਸੀ, ਹੁਣ ਇਸ ਨੂੰ ਐਕਸਟੈਂਡ ਕਰਕੇ ਫਰਵਰੀ 15 ਤੱਕ ਕਰ ਦਿੱਤਾ। ਕਹਿੰਦੇ ਪਏ ਪੀਕ ਦੇ ਉੱਤੇ ਪਹੁੰਚਿਆ ਪਿਆ ਆ, ਹੌਸਪੀਟਲਾਈਜੇਸ਼ਨ 53,000 ਲੋਕ ਆਲਰੇਡੀ ਐਡਮਿਟਡ ਹੈਗੇ ਆ। ਅੱਜ ਇੱਕ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਸੀ, ਸਾਡੇ ਪੰਜਾਬੀ ਰੇਡੀਓ USA ਦੇ ਮੈਂਬਰ ਹਰਵਿੰਦਰ ਸਿੰਘ ਕਾਂਗੇ ਇੱਕ ਹੌਸਪੀਟਲ 'ਚ ਇੱਕ ਜਗ੍ਹਾ ਚੈੱਕ ਕਰਾਉਣ ਗਏ ਸੀ ਆਪਣਾ ਕਰੋਨਾ ਟੈਸਟ, ਤੇ ਉੱਥੇ ਮੀਲਾਂ ਬੱਧੀ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ। ਵੀਡੀਓਜ਼ ਤੁਸੀਂ ਦੇਖ ਸਕਦੇ ਆ। ਸੋ ਬਹੁਤ ਜ਼ਿਆਦਾ ਕੇਸ ਕੈਲੀਫੋਰਨੀਆ 'ਚ ਵੀ ਆ ਰਹੇ ਹੈਗੇ ਆ। ਸੋ ਹੌਸਪੀਟਲਾਈਜੇਸ਼ਨ ਵੀ ਵੱਧ ਰਹੀ ਆ। ਸੋ ਇਹਨੂੰ ਦੇਖਦੇ ਹੋਏ ਇਹ ਕੰਡੀਸ਼ਨਸ ਲਾਈਆਂ ਗਈਆਂ। ਜੀ ਬਿਲਕੁਲ, ਹਰਜੋਤ ਸਿੰਘ ਜੀ, ਓਮੀਕਰੋਨ ਦਾ ਜਿਹੜਾ ਡਰ ਕਰਕੇ ਟੈਸਟਿੰਗ ਦੀਆਂ ਜਿਹੜੀਆਂ ਲੰਬੀਆਂ ਲਾਈਨ ਜਿਹੜੀਆਂ ਲੱਗੀਆਂ, ਇਹ ਸੈਨ ਹੋਜ਼ੇ ਦੇ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਉਸ ਦੇ ਇਰਦ ਗਿਰਦ ਜਿਹੜਾ ਉਹ ਦੇਖਣ ਨੂੰ ਮਿਲਿਆ। ਉੱਥੇ ਇੱਕ ਹਸਪਤਾਲ ਦੇ ਜਿਹੜੇ ਇਹ ਇਰਦ ਗਿਰਦ ਦੇਖਿਆ, ਤੁਸੀਂ ਹਿਸਾਬ ਲਾ ਲਓ ਫਿਰ ਬਾਕੀ ਹਸਪਤਾਲਾਂ ਦੇ ਵਿੱਚ ਵੀ ਕਿੱਦਾਂ ਦੇ ਜਿਹੜੇ ਉਹ ਹਾਲਾਤ ਹੋਣਗੇ। ਤੇ ਹੁਣ ਤੁਸੀਂ ਦੇਖੋ ਵੀ ਜਿੱਦਾਂ ਆਪਾਂ ਪਹਿਲਾਂ ਸੁਣਦੇ ਆਏ ਕਹਿੰਦੇ ਆਏ ਆ, ਤੇ ਜਿਹੜੇ ਉਹ ਕਹਿ ਵੀ ਰਹੇ ਨੇ ਬਹੁਤ ਸਾਰੇ ਲੋਕ ਵੀ ਹਸਪਤਾਲ ਦੇ ਵਿੱਚ ਫਿਰ ਥਾਂ ਜਿਹੜੀ ਉਹ ਘੱਟ ਜਾਂਦੀ ਆ, ਉਹ ਇਹੀ ਕਾਰਨ ਜਿਹੜੇ ਉਹ ਫਿਰ ਬਣਦੇ ਆ। ਤੇ ਫਿਰ ਸਭ ਨੂੰ ਪਤਾ ਆ ਵੀ ਜਾਨਲੇਵਾ ਸਾਬਤ ਹੋ ਜਾਂਦੀ ਆ ਇਹ ਕਈਆਂ ਦੇ ਲਈ। ਸੋ ਇਹ ਹੁਣ ਇਨਡੋਰ ਮਾਸਕ ਪਾਲਿਸੀ ਆ, ਉਸ ਨੂੰ ਇਹਨਾਂ ਨੇ ਐਕਸਟੈਂਡ ਕਰਕੇ ਜਿਹੜਾ 15 ਫਰਵਰੀ ਤੱਕ ਜਿਹੜਾ ਹੁਣ ਵਧਾ ਦਿੱਤਾ ਹੈਗਾ ਆ। ਜੀ। ਅਗਲੀ ਅਗਲੀ ਖਬਰ ਜੀ ਸੈਨ ਹੋਜ਼ੇ ਤੋਂ ਆ ਰਹੀ ਆ। ਸੈਨ ਹੋਜ਼ੇ ਦੇ ਵਿੱਚ ਇੱਕ ਗਰੁੱਪ ਦੇ ਵਿੱਚ ਕਈ ਲੋਕਾਂ ਨੇ ਇਕੱਠੇ ਹੋ ਕੇ ਇੱਕ ਜੁਐਲਰੀ ਦਾ ਸਟੋਰ ਸ਼ਾਮ ਨੂੰ 3:30 ਵਜੇ ਲੁੱਟਿਆ। ਕਹਿੰਦੇ ਪਈ 15-20 ਬੰਦੇ ਇਕੱਠੇ ਹੋ ਕੇ ਇਸ ਸਟੋਰ ਦੇ ਵਿੱਚ ਵੜ ਗਏ ਤੇ ਵੜ ਕੇ ਉਹਨਾਂ ਨੇ ਉਹਨਾਂ ਦੇ ਜਿਹੜੇ ਜੁਐਲਰੀ ਦੇ ਬਾਕਸਿਸ ਹੁੰਦੇ ਆ ਉਹ ਭੰਨਣੇ ਸ਼ੁਰੂ ਕਰ ਦਿੱਤੇ ਤੇ ਸਾਰਾ ਜਿਹੜਾ ਉਹ ਲੁੱਟ ਕੇ ਸਮਾਨ ਲੈ ਗਏ। ਸੈਨ ਹੋਜ਼ੇ ਪੁਲਿਸ ਆਫੀਸਰਸ ਨੇ ਇਹ ਕਿਹਾ ਵੀ ਇਹ ਬਹੁਤ ਬੁਰੀ ਤਰ੍ਹਾਂ ਦੀ ਰੋਬਰੀ ਹੈਗੀ ਆ। ਲੱਕਲੀ ਕੋਈ ਹਰਟ ਨਹੀਂ ਹੋਇਆ, ਪਰ ਅਸੀਂ ਜਿਹੜੀ ਆ ਜਿਹੜੇ ਜਿੰਨੇ ਵੀ ਕਲਪ੍ਰੇਟਸ ਹੈਗੇ ਆ ਉਹਨਾਂ ਨੂੰ ਅਰੈਸਟ ਜ਼ਰੂਰ ਕਰਾਂਗੇ। ਜੀ, ਬਿਲਕੁਲ ਇਸੇ ਦੇ ਚੱਲਦੇ ਜਿਹੜਾ ਹਰਜੋਤ ਸਿੰਘ ਜੀ, ਇੱਕ ਕੈਲੀਫੋਰਨੀਆ ਦਾ ਹੀ ਜਿਹੜਾ ਡੈਮੋਕ੍ਰੇਟ ਆ, ਉਸ ਨੇ ਆਪਣੀ ਪਾਰਟੀ ਦੇ ਵਿਰੁੱਧ ਜਿਹੜਾ ਹੋਇਆ ਆ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਤੋਂ ਜਿਹੜਾ ਉਹ ਤੰਗ ਆ ਕੇ ਉਹ ਕਹਿੰਦਾ ਵੀ ਇਨਫ ਇਜ਼ ਇਨਫ, ਵੀ ਨੀਡ ਟੂ ਫਾਈਟ ਬੈਕ। ਇਹ ਪ੍ਰੋਪੋਜੀਸ਼ਨ 47 ਨੂੰ ਜਿਹੜਾ ਉਹ ਵਾਪਸ ਲੈਣ ਦੀ ਦਰਖਾਸਤ ਜਿਹੜੀ ਉਹ ਹੁਣ ਕਰ ਰਿਹਾ ਹੈਗਾ ਆ। ਸੋ ਰੂਡੀ ਸਾਲਸ ਜਿਹੜੇ ਡੈਮੋਕ੍ਰੇਟ ਅਸੈਂਬਲੀਮੈਨ ਹੈਗੇ ਨੇ ਬੇਕਰਸਫੀਲਡ ਜਿਹੜੇ ਇਲਾਕੇ ਤੋਂ, ਇਹੋ ਹੀ ਨੇ ਜਿਨ੍ਹਾਂ ਨੇ ਪੰਜਾਬੀ ਜਿਹੜਾ ਹੈ ਪੰਜਾਬੀ ਭਾਸ਼ਾ ਨੂੰ 3% ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਉੱਤੇ ਵੀਟੋ ਕਰ ਦਿੱਤਾ ਸੀਗਾ ਜੈਰੀ ਬਰਾਊਨ ਨੇ। ਸੋ ਜੀ। ਇਹ ਪ੍ਰੋਪੋਜੀਸ਼ਨ 47 2014 ਦੇ ਵਿੱਚ ਪਾਸ ਹੋਈ ਸੀ। ਸ਼ਾਪਲਿਫਟਿੰਗ ਚਾਰजेस ਜਿਹੜੇ $950 ਤੋਂ ਘੱਟ ਕੀਮਤ ਦੇ ਉੱਤੇ ਹੈਗੇ ਆ, ਉਹਦੇ ਵਿੱਚ ਜਿਹੜੇ ਚਾਰजेस ਆ ਉਹਨਾਂ ਨੂੰ ਮਿਸਡਿਮੀਨਰ ਦੇ ਵਿੱਚ ਤਬਦੀਲ ਕੀਤਾ ਗਿਆ ਸੀ, ਫੈਲਨੀ ਦੀ ਬਜਾਏ। ਤੇ ਹੁਣ ਇਹ ਉਸ ਤੋਂ ਖੁਦ ਜਿਹੜੇ ਉਹ ਤੰਗ ਆ ਕੇ ਉਹ ਕਹਿ ਰਹੇ ਆ ਵੀ ਇਹ ਹੁਣ ਇੱਕ ਮਾੜੀ ਜਿਹੜੀ ਗੱਲ ਹੈਗੀ ਜੀ। ਆ। ਸੋ ਸੋ ਬਿਲਕੁਲ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਹੋ ਰਹੀਆਂ। ਸੈਨ ਫਰਾਂਸਿਸਕੋ, ਲਾਸ ਐਂਜਲਸ ਏਰੀਏ 'ਚ ਅੱਜ ਮੈਂ ਤੁਹਾਨੂੰ ਦੱਸਿਆ ਵੀ ਸੈਨ ਹੋਜ਼ੇ 'ਚ ਕੀ ਹੋਇਆ ਵੀ ਸੁਨਿਆਰਿਆਂ ਦੇ ਸਟੋਰ ਤੇ ਸ਼ਰੇਆਮ ਜਾ ਕੇ 10 ਜਾਣੇ ਥੋੜੇ ਬੜੇ-ਬੜੇ ਲੈ ਕੇ ਚੱਲ ਗਏ, ਲੁੱਟ ਕੇ ਚੱਲ ਗਏ। ਸੋ ਇਹਨੂੰ ਦੇਖਦੇ ਹੋਏ ਹੁਣ ਡੈਮੋਕ੍ਰੇਟ ਵੀ ਇੱਕ ਤਰ੍ਹਾਂ ਨਾਲ ਅੱਕ ਗਏ ਆ। ਪ੍ਰੋਪੋਜੀਸ਼ਨ 47 2014 'ਚ ਪਾਸ ਹੋਈ ਸੀ। ਸ਼ਾਪ ਲਿਫਟਿੰਗ ਦੇ ਚਾਰजेस ਉਹਨਾਂ ਨੇ $950 ਕਰ ਦਿੱਤੇ ਸੀ। ਹੁਣ ਇਹ ਜਿਹੜਾ ਨਵਾਂ ਬਿੱਲ ਲੈ ਕੇ ਆਏ ਆ ਰੂਡੀ ਸਾਲਸ ਬੇਕਰਸਫੀਲਡ ਵਾਲੇ ਅਸੈਂਬਲੀਮੈਨ, ਉਹ ਕਹਿੰਦੇ ਆ ਵੀ $400 ਦੀ ਵੀ ਜੇ ਕੋਈ ਰੋਬਰੀ ਕਰੂਗਾ ਉਹਦੇ ਤੇ ਫੈਲਨੀ ਚਾਰजेस ਲੱਗਣੇ ਚਾਹੀਦੇ ਹੈਗੇ ਆ। ਸੋ ਹੁਣ ਦੇਖਦੇ ਆ ਵੀ ਗਵਰਨਰ ਇਹ ਕਿੰਨਾ ਕੁ ਸਾਥ ਦਿੰਦਾ ਹੈਗਾ ਇਸ ਬਿੱਲ ਦੇ ਉੱਤੇ। ਸੋ ਇਹਦੇ ਵਿੱਚ ਗਵਰਨਰ ਤੱਕ ਤਾਂ ਬਾਅਦ ਦੀ ਗੱਲ ਆਉਣੀ ਆ। ਉਸ ਤੋਂ ਪਹਿਲਾਂ ਤਾਂ ਜਿਹੜਾ ਆ ਇਹਨਾਂ ਨੂੰ ਜਿਹੜਾ ਚਾਹੀਦਾ ਆ ਜੀ, ਜਿਹੜੇ ਅਸੈਂਬਲੀ ਦਾ ਸਾਥ ਜਿਹੜਾ ਉਹ ਚਾਹੂਗਾ, ਫਿਰ ਹੀ ਉਸ ਤੋਂ ਬਾਅਦ ਦੇ ਵਿੱਚ ਗਵਰਨਰ ਸਾਈਨ ਕਰਦਾ ਆ, ਨਹੀਂ ਕਰਦਾ ਆ, ਉਹ ਇੱਕ ਡਿਫਰੈਂਟ ਗੱਲ ਹੋਵੇਗੀ। ਡਿਕਸੀ ਫਾਇਰ ਜਿਹੜੀ ਲੱਗੀ ਸੀ ਕੈਲੀਫੋਰਨੀਆ ਦੇ ਵਿੱਚ, ਜਿਸ ਕਰਕੇ ਤਕਰੀਬਨ 1 ਮਿਲੀਅਨ ਏਕੜ ਅੱਗ ਦੀ ਭੇਂਟ ਜਿਹੜੇ ਉਹ ਚੜ੍ਹ ਗਏ ਸੀ। 1300 ਘਰ ਜਿਹੜੇ ਉਹ ਪੂਰੀ ਤਰ੍ਹਾਂ ਬਰਬਾਦ ਹੋ ਗਏ ਸੀਗੇ। ਇਸ ਦੇ ਵਿੱਚ ਇੱਕ ਵਾਰੀ ਫਿਰ ਦੋਸ਼ PG&E ਜਿਹੜੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਟਰਾਂਸਮਿਸ਼ਨ ਲਾਈਨਸ ਆ, ਉਸ ਦਾ ਕਸੂਰ ਜਿਹੜਾ ਉਹ ਲੱਭਿਆ ਗਿਆ ਆ। ਨਵੀਂ ਜਿਹੜੀ ਸੂਬੇ ਦੀ ਕੀਤੀ ਗਈ ਇਨਵੈਸਟੀਗੇਸ਼ਨ ਆ, ਨਿਊ ਸਟੇਟ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਿਹੜੀ ਹੁਣ ਕਹਿ ਸਕਦੇ ਆ ਵੀ ਉਹਨਾਂ ਨੇ ਇਸ ਦੇ ਉੱਤੇ ਮੋਹਰ
ਲਾਈ ਹੈਗੀ ਆ। ਇਸ ਤੋਂ ਪਹਿਲਾਂ ਵੀ PG&E ਨੇ ਇਸ ਚੀਜ਼ ਨੂੰ ਮੰਨਿਆ ਸੀਗਾ ਵੀ ਜਿਹੜੀ ਡਿਕਸੀ ਫਾਇਰ ਦੇ ਵਿੱਚ ਕਿਤੇ ਨਾ ਕਿਤੇ PG&E ਦੇ ਜਿਹੜੇ ਉਪਕਰਨ ਆ ਉਸ ਦੇ ਕਰਕੇ ਹੀ ਇਹ ਸਪਾਰਕ ਪਿਆ ਸੀ। ਟਰੀ ਨੂੰ ਅੱਗ ਲੱਗੀ ਤੇ ਉਹ ਫੈਲਦੀ 1 ਮਿਲੀਅਨ ਏਕੜ ਤੱਕ ਜਿਹੜੀ ਉਹ ਫੈਲ ਗਈ। ਜਾਨੀ ਮਾਲੀ ਨੁਕਸਾਨ ਇਸ ਦੇ ਨਾਲ ਬਹੁਤ ਵੱਡਾ ਹੋਇਆ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਕਿਉਂਕਿ ਉਹਨਾਂ ਨੇ $50 ਮਿਲੀਅਨ ਦੀ ਇੰਟਰਨੈਟ ਦੇ ਉੱਤੇ ਫਰਾਡ ਕੀਤਾ ਸੀ। ਨਿਊਯਾਰਕ, ਨਿਊ ਜਰਸੀ ਦੇ ਅਟਾਰਨੀ ਜਨਰਲ ਨੇ ਇਹ ਕੇਸ ਲਿਆਂਦਾ ਸੀ ਕਿਉਂਕਿ 70 ਵਿਕਟਮ ਨਿਊ ਜਰਸੀ ਸਟੇਟ ਤੋਂ ਸੀਗੇ। ਐਲਨ ਗਿਲਟਮੈਨ 56 ਸਾਲਾਂ ਦਾ, ਉਸਨੇ ਗਿਲਟੀ ਵੀ ਪਲੀਡ ਕਰ ਲਿਆ ਵੀਡੀਓ ਕਾਨਫਰੰਸ ਦੇ ਰਾਹੀਂ ਫॉर ਵਾਇਰ ਫਰਾਡ, ਕਨਸਪੀਰੇਸੀ, ਸਿਕਿਉਰਿਟੀਜ਼ ਤੇ ਕਨਸਪੀਰੇਸੀ। ਸੋ ਉਹਨਾਂ ਨੇ ਕੀ ਕੀਤਾ ਸੀ ਵੀ ਫੇਕ ਵੈਬਸਾਈਟ ਇੱਕ ਕ੍ਰੀਏਟ ਕਰ ਲਿਆ ਜਿਹੜੇ ਕਿ ਗਿਫਟ ਕਾਰਡ ਦੇ ਨਾਲ ਉਹਨਾਂ ਨੇ ਬਾਈ ਕੀਤੇ ਸੀ ਵੀ ਜੇ ਤੁਸੀਂ CD ਦੇ ਵਿੱਚ ਮਨੀ ਇਨਵੈਸਟ ਕਰੋਗੇ ਤੇ ਤੁਹਾਡਾ ਜਿਹੜਾ ਰਿਟਰਨ ਆ ਉਹ ਬਹੁਤ ਜ਼ਿਆਦਾ ਹੋਊਗਾ। ਸੋ ਬਹੁਤ ਸਾਰੇ ਜਿਹੜੇ ਵਿਕਟਮ ਸੀਗੇ ਉਹ ਜਾਰਜੀਆ, ਟਰਕੀ, ਹਾਂਗਕਾਂਗ, ਰਸ਼ੀਆ ਤੇ USA ਦੇ ਵਿੱਚੋਂ ਵੀ ਸੀਗੇ। ਤੇ ਕੀ ਕਰਦੇ ਸੀ ਵੀ ਰੇਟ ਆਫ ਰਿਟਰਨ ਬਹੁਤ ਹੋਣੀ ਆ ਤੇ ਉਹਨਾਂ ਦੇ ਵੈਬਸਾਈਟ ਇਸ ਤਰ੍ਹਾਂ ਦਿਸਦੇ ਸੀ ਵੀ ਇਹ ਲੈਜੀਟੀਮੇਟ ਬੈਂਕ ਦੇ ਵੈਬਸਾਈਟ ਹੈਗੇ ਆ। ਸੋ ਕਈ ਵਾਰੀ ਬੰਦਾ ਲਾਲਚ ਫਸ ਜਾਂਦਾ ਵੀ ਦੇਖੋ ਜੀ ਜੇ ਮੈਂ $50,000 ਡਿਪੋਜ਼ਿਟ ਕਰਾਊਂਗਾ ਤਾਂ ਮੈਨੂੰ 8% ਰੇਟ ਆਫ ਰਿਟਰਨ ਮਿਲੂਗਾ। ਪਰ ਬਾਅਦ ਦੇ ਵਿੱਚ ਉਹ ਪਤਾ ਚੱਲਾ ਵੀ ਉਹਨਾਂ ਨੇ ਸਿਰਫ ਵੈਬਸਾਈਟ ਹੀ ਵਧੀਆ ਬਣਾਏ ਹੋਏ ਸੀ ਪਰ ਉਹ ਜਿੰਨੇ ਪੈਸੇ ਸੀ ਉਹ ਉਹਨਾਂ ਨੂੰ ਛਕੀ ਗਏ। ਸੋ $50 ਮਿਲੀਅਨ ਦਾ ਉਹਨਾਂ ਨੇ ਹੁਣ ਫਰਾਡ ਕੀਤਾ ਹੈਗਾ ਤੇ ਉਹ ਗਿਲਟੀ ਵੀ ਪਲੀਡ ਕਰ ਲਿਆ। ਸੋ ਹੁਣ ਜਿਹੜੀ ਸਜ਼ਾ ਆ ਉਹ ਮਈ 10 ਨੂੰ ਸੁਣਾਈ ਜਾਊਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਕੈਲੀਫੋਰਨੀਆ ਸਕੂਲ ਦੇ ਚੀਫ ਟੋਨੀ ਥਰਮੌਂਡ ਉਹਨਾਂ ਨੇ ਗਵਰਨਰ ਨਿਊਸਮ ਆ ਉਹਨਾਂ ਦੇ ਇਸ ਕਾਰਜਕਾਰੀ ਨੂੰ ਜਿਹੜੇ ਇੱਕ ਹਿਸਾਬ ਦੇ ਨਾਲ ਨਮੋਸ਼ੀ ਭਰਿਆ ਜਿਹੜਾ ਕਿਹਾ, ਡਿਸਅਪੁਆਇੰਟਿੰਗ ਜਿਹੜਾ ਉਹ ਕਿਹਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵਿਦਿਆਰਥੀਆਂ ਨੂੰ ਕੋਵਿਡ ਟੈਸਟ ਦੀ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਆ। ਮਿਲੀਅਨਸ ਆਫ ਸਟੂਡੈਂਟਸ ਮੁੜ ਦੁਬਾਰਾ ਸਕੂਲਾਂ ਦੇ ਵਿੱਚ ਜਾਣੇ ਸੀ, ਕਾਲਜਸ ਦੇ ਵਿੱਚ ਜਿਹੜੇ ਉਹ ਜਾਣੇ ਸੀਗੇ, ਪਰ ਅਜੇ ਤੱਕ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੇ ਪ੍ਰੋਮਿਸ ਸੀਗੇ, ਜਿਹੜੀ ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਨੂੰ ਅਸੀਂ ਰੈਪਿਡ ਐਟ ਹੋਮ ਟੈਸਟ ਦੇਵਾਂਗੇ, ਉਹ ਉਹਨਾਂ ਨੂੰ ਨਹੀਂ ਮਿਲੇ। ਤੇ ਕਹਿੰਦੇ ਵੀ ਹੁਣ ਕਈ ਸਕੂਲ ਡਿਸਟ੍ਰਿਕਟਸ ਇਹ ਸ਼ਸ਼ੋਪੰਚ ਨੇ ਵੀ ਇਹ ਮੁੜ ਦੁਬਾਰਾ ਸਕੂਲ ਲੱਗੇਗਾ ਜਾਂ ਇਹਨਾਂ ਨੂੰ ਆਨਲਾਈਨ ਮੁੜ ਦੁਬਾਰਾ ਕਰਨਾ ਪਊਗਾ। 2 ਮਿਲੀਅਨ ਰੈਪਿਡ ਟੈਸਟ ਸਕੂਲ ਡਿਸਟ੍ਰਿਕਟਸ ਨੂੰ ਦਸੰਬਰ ਦੇ ਸ਼ੁਰੂਆਤ ਦੇ ਵਿੱਚ ਘੱਲਣ ਦਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਉਹ ਆਖਿਆ ਸੀਗਾ, ਪਰ ਕਹਿੰਦੇ ਆ ਵੀ ਉਸ ਆਪਣੇ ਵਾਅਦੇ ਨੂੰ ਉਹ ਪੂਰਾ ਨਹੀਂ ਕਰ ਸਕੇ। ਕ੍ਰਿਸਮਸ ਤੋਂ ਕੁਝ ਦਿਨ ਪਹਿਲਾਂ ਗਵਰਨਰ ਨਿਊਸਮ ਨੇ ਇਹ ਪਲਾਨ ਅਨਾਊਂਸ ਕੀਤਾ ਸੀਗਾ ਵੀ ਉਹ 6 ਮਿਲੀਅਨ ਟੈਸਟ ਵਿਦਿਆਰਥੀਆਂ ਦੇ ਲਈ, ਬੱਚਿਆਂ ਦੇ ਲਈ ਉਹ ਖਰੀਦਣ ਜਾ ਰਹੇ ਆ ਤਾਂ ਜੋ ਕੈਂਪਸਿਸ ਦੇ ਵਿੱਚ ਮੁੜ ਦੁਬਾਰਾ ਸਕੂਲਾਂ 'ਚ ਵਿਦਿਆਰਥੀ ਸਮੇਂ ਸਿਰ ਇਨ ਪਰਸਨ ਕਲਾਸਿਸ ਦੇ ਵਿੱਚ ਜਾ ਸਕਣ। ਸੋ ਹੁਣ ਜਿਹੜੇ ਸਕੂਲਸ ਦੇ ਚੀਫ ਆ ਉਹਨਾਂ ਨੇ ਜਿਹੜੇ ਗਵਰਨਰ ਹੁਣਾਂ ਦੀ ਇਸ ਵਾਅਦੇ ਨੂੰ ਪੂਰਾ ਨਾ ਕਰਨ ਦੇ ਉੱਤੇ ਡਿਸਅਪੁਆਇੰਟਿੰਗ ਕਰਾਰ ਦਿੱਤਾ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਨਵੇਂ ਰੂਲ ਜਾਰੀ ਕੀਤੇ ਆ ਵਾਟਰ ਵੇਸਟਿੰਗ ਰੂਲਸ ਦੇ ਜਿਹੜੇ ਨਵੇਂ ਹੈਗੇ ਆ ਕਿਉਂਕਿ ਗਵਰਨਰ ਸਾਹਿਬ ਨੇ ਇਹ ਕਿਹਾ ਸੀ ਵੀ ਡਰਾਊਟ ਬਹੁਤ ਬੁਰਾ ਆ ਈਵਨ ਦੋ ਕਾਫੀ ਮੀਂਹ ਪਿਆ ਪਰ ਹਜੇ ਵੀ ਅਸੀਂ ਡਰਾਊਟ ਦੇ ਵਿੱਚ ਹੈਗੇ ਆ। ਉਹਨਾਂ ਨੇ ਟਾਰਗੇਟ ਰੱਖਿਆ ਸੀ ਵੀ 15% ਪਾਣੀ ਯੂਸੇਜ ਜਿਹੜਾ ਵਾਟਰ ਦਾ ਯੂਜ਼ ਆ ਉਹ ਘਟਣਾ ਚਾਹੀਦਾ ਹੈਗਾ ਤਾਂ ਕਿ 2020 ਦੇ ਲੈਵਲ ਤੱਕ ਆ ਜਾਏ। ਪਰ ਹੁਣ ਜਿਹੜੇ ਨਵਾਂ ਡਾਟਾ ਆਇਆ ਉਹਦੇ ਮੁਤਾਬਕ ਸਿਰਫ 6.8% ਸਟੇਟ ਵਾਈਡ ਲੋਕਾਂ ਨੇ ਪਾਣੀ ਘੱਟ ਵਰਤਿਆ ਹੈਗਾ ਕੰਪੇਅਰ ਟੂ ਨਵੰਬਰ 2020। ਇਹ ਨਵੰਬਰ 2021 ਦੇ ਵਿੱਚ ਉਹਨਾਂ ਨੇ ਇਹ ਡਾਟਾ ਇਕੱਠਾ ਕੀਤਾ ਸੀ ਤੇ 15 ਫੁੱਟ ਤੱਕ ਸਨੋ ਆਲਰੇਡੀ ਸਿਆਰਾਸ ਦੇ ਵਿੱਚ ਪੈ ਚੁੱਕੀ ਹੈਗੀ ਆ ਪਰ ਡਰਾਊਟ ਹਜੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈਗਾ। ਓਵਰਆਲ ਜੇ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਯੂਰੀਕਾ ਏਰੀਆ 'ਚ, ਨਾਰਥ ਕੋਸਟ ਏਰੀਏ 'ਚ ਲੋਕਾਂ ਨੇ ਪਾਣੀ ਦੇ ਵਿੱਚ ਕੱਟ ਕੀਤਾ, ਸੇਵ ਕੀਤਾ 25.9%, ਸੈਕਰਾਮੈਂਟੋ ਰਿਵਰ ਏਰੀਆ 'ਚ 23.9% ਸੇਵ ਕੀਤਾ ਹੈਗਾ, ਸੈਂਟਰਲ ਕੋਸਟ ਦੇ ਵਿੱਚ ਸਿਰਫ 12.5% ਤੇ ਸਾਊਥ ਕੋਸਟ ਦੇ ਵਿੱਚ 0.8%। ਸੋ ਇਹ ਵੱਖ-ਵੱਖ ਏਰੀਏ ਦੇ ਉਹਨਾਂ ਨੇ ਜਿਹੜੇ ਫਿਗਰਸ ਵੀ ਦਿੱਤੇ ਹੈਗੇ ਆ। ਸੋ ਨਵੀਆਂ ਕੰਡੀਸ਼ਨਸ ਹੁਣ ਉਹ ਲਾਉਣ ਜਾ ਰਹੇ ਹੈਗੇ ਆ।
ਕਿੰਗਸ ਕੈਨੀਅਨ ਨੈਸ਼ਨਲ ਪਾਰਕ ਦੇ ਵਿੱਚ ਅੱਜ ਫ੍ਰੈਜ਼ਨੋ ਦੇ ਇਰਦ-ਗਿਰਦ ਇਲਾਕੇ ਦੇ ਵਿੱਚ 5.2 ਤੀਬਰਤਾ ਦਾ ਇੱਕ ਭੂਚਾਲ ਦਰਜ ਕੀਤਾ ਗਿਆ ਹੈਗਾ ਆ। ਸੋ ਹੁਣ ਮੈਂ ਇੱਥੇ ਸੀਗਾ, ਇੰਨਾ ਜ਼ਿਆਦਾ ਫੀਲ ਨਹੀਂ ਹੋਇਆ। ਹੋ ਸਕਦਾ ਕਈਆਂ ਨੇ ਜਿਹੜਾ ਉਹ ਫੀਲ ਵੀ ਇਸ ਨੂੰ ਕੀਤਾ ਹੋਵੇ। ਕਿੰਗਸ ਕੈਨੀਅਨ ਨੈਸ਼ਨਲ ਪਾਰਕ ਦੇ ਵਿੱਚ ਅੱਜ ਜਿਹੜਾ ਉਹ ਸ਼ਾਮ ਨੂੰ ਹੀ 5.2 ਦਾ ਜਿਹੜੀ ਤੀਬਰਤਾ ਦਾ ਇਹ ਭੂਚਾਲ ਦੱਸਿਆ ਗਿਆ ਆ। ਯੂਨਾਈਟਿਡ ਸਟੇਟ ਜੀਓਲੋਜੀਕਲ ਸਰਵੇ ਨੇ ਇਹ ਜਿਹੜਾ ਦੱਸਿਆ, ਬਿਸ਼ਪ ਕੈਲੀਫੋਰਨੀਆ ਦੇ ਲਾਗੇ ਐਪੀਸੈਂਟਰ ਜਿਹੜਾ ਇਸ ਦਾ ਦੱਸਿਆ ਜਾਂਦਾ ਆ। ਇਹ ਨੈਸ਼ਨਲ ਪਾਰਕ ਤੋਂ 30 ਮੀਲ ਦੂਰ ਜਿਹੜਾ ਉਹ ਹੈਗਾ ਆ। ਸੋ ਉਮੀਦ ਇਹੀ ਕਰਦੇ ਹਾਂ ਵੀ ਕੋਈ ਨੁਕਸਾਨ ਇਸ ਦੇ ਕਰਕੇ ਨਾ ਹੀ ਹੋਇਆ ਹੋਵੇ। ਜੀ, ਬਿਲਕੁਲ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਸੁਪਰ ਬਾਲ ਲਾਸ ਐਂਜਲਸ ਹੋਣ ਜਾ ਰਿਹਾ ਤੇ ਹਜੇ ਤੱਕ ਜਿਹੜੇ ਆਫੀਸ਼ੀਅਲਸ ਆ ਉਹ ਕਹਿੰਦੇ ਵੀ ਅਸੀਂ ਸੁਪਰ ਬਾਲ ਕਰਨ ਜਾ ਰਹੇ ਹਾਂ, ਈਵਨ ਦੋ ਕਰੋਨਾ ਵਾਇਰਸ ਦਾ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਆ। ਲਾਸ ਐਂਜਲਸ ਦੇ ਵਿੱਚ ਹੋਣਾ ਆ। ਕੈਲੀਫੋਰਨੀਆ ਦੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਡਾਕਟਰ ਮਾਰਕ ਗੋਲੀ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਸਾਰਾ ਕੁਝ ਸੇਫ ਰਹੇ, ਪਰ ਇਸ ਈਵੈਂਟ ਨੂੰ ਕੈਂਸਲ ਵੀ ਨਹੀਂ ਕਰਨਾ ਚਾਹੁੰਦੇ। ਫਰਵਰੀ ਦੇ ਵਿੱਚ ਜਿਹੜਾ ਆ ਇਹ ਸੁਪਰ ਬਾਲ ਹੋਣਾ ਹੈਗਾ ਆ, ਫਰਵਰੀ 13 ਨੂੰ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਯੂਬਾ ਸਿਟੀ ਤੋਂ ਇਹ ਜਿਹੜੀ ਖਬਰ ਆ ਰਹੀ ਆ, ਪੁਲਿਸ ਦੇ ਦੁਆਰਾ ਪੇਨ ਕੰਪਲਾਇੰਸ ਦੀ ਵਰਤੋਂ ਕਰਨ ਤੋਂ ਬਾਅਦ ਦੇ ਵਿੱਚ ਯੂਬਾ ਸਿਟੀ ਦਾ ਇਹ ਰਹਿਣ ਵਾਲਾ ਉਹ ਪੈਰਾਲਾਈਜ਼ ਹੋ ਗਿਆ। ਅਪ੍ਰੈਲ 2020 ਤੋਂ ਬਾਅਦ ਦੇ ਵਿੱਚ ਇੱਕ ਸਲੋ ਸਪੀਡ ਕੋਲੀਜਨ ਜਿਹੜੀ ਉਹ ਹੋਈ ਸੀ, ਜਦ ਇਹ ਆਰਮੀ ਵੈਟਰਨ ਜਿਹੜਾ ਸੀਗਾ ਉਸ ਦੇ ਉੱਤੇ ਇਹ ਕਥਿਤ ਦੋਸ਼ ਸੀਗਾ ਵੀ ਇਹ ਡਰਿੰਕ ਐਂਡ ਡਰਾਈਵ ਜਿਹੜਾ ਆ ਉਹ ਕਰ ਰਿਹਾ ਸੀਗਾ। ਜਦ ਪੁਲਿਸ ਨੇ ਕਹਿੰਦੇ ਆ ਵੀ ਪੇਨ ਕੰਪਲਾਇੰਸ ਦੀ ਤਕਨੀਕ ਵਰਤਦੇ ਹੋਏ ਇਸ ਨੂੰ ਜਿਹੜਾ ਉਹ ਰੋਕਿਆ, ਤਾਂ ਉਸ ਤੋਂ ਬਾਅਦ ਦੇ ਵਿੱਚ ਕਹਿੰਦਾ ਰੋਂਦਾ ਰੋਂਦਾ ਇਹ ਕਹਿਣ ਲੱਗਿਆ ਵੀ ਆਈ ਕੈਂਟ ਫੀਲ ਮਾਈ ਲੈਗਸ। ਇਹ ਜਿਹੜੀ ਪੁਲਿਸ ਦੀ ਵੀਡੀਓ ਵੀ ਬਾਅਦ ਦੇ ਵਿੱਚ ਇਸ ਬੰਦੇ ਦੇ ਜਿਹੜੇ ਲਾਇਰਸ ਆ ਉਸ ਦੇ ਦੁਆਰਾ ਰਿਲੀਜ਼ ਕਰਵਾਈ ਗਈ ਸੀਗੀ। ਸੋ ਹੁਣ ਦੇਖਦੇ ਹਾਂ ਵੀ ਕੀ ਇਸ ਬਾਬਤ ਕੀ ਜਿਹੜਾ ਆ ਉਹ ਫੈਸਲਾ ਜਿਹੜਾ ਉਹ ਲਿਆ ਜਾਂਦਾ ਹੈ, ਕੀ ਕਿਹੜੇ ਪਾਸੇ ਨੂੰ ਜਿਹੜਾ ਉਹ ਬਣੂਗਾ। ਸੋ ਜਿਹੜੇ ਆਫਿਸਰਸ ਆ ਉਹਨਾਂ ਨੂੰ ਹੁਣ ਇਸ ਤਰੀਕੇ ਦੇ ਨਾਲ ਕਿੱਦਾਂ ਜਿਹੜਾ ਆ ਵਰਤਣਾ ਹੈ ਜਾਂ ਕਿੱਦਾਂ ਕਾਬੂ ਕਰਨਾ ਹੈ ਕਿਸੇ ਨੂੰ, ਉਸ ਦੀਆਂ ਕਹਿੰਦੇ ਆ ਵੀ ਨਵਾਂ ਪ੍ਰੋਗਰਾਮ ਜਿਹੜਾ ਉੱਥੇ ਸ਼ੁਰੂ ਕੀਤਾ ਜਾਵੇਗਾ। ਪੁਲਿਸ ਬਰੂਟੈਲਿਟੀ ਜਿਹੜੇ ਉਹਨਾਂ ਦੇ ਅਟਰਨੀ ਆ ਗ੍ਰੋਸ, ਜਿਹੜੇ ਆਰਮੀ ਵੈਟਰਨ ਸੀਗੇ ਉਹਦੇ ਅਟਰਨੀ ਕਹਿੰਦੇ ਆ ਵੀ ਪੁਲਿਸ ਬਰੂਟੈਲਿਟੀ ਨੇ ਇਸ ਦਾ ਜੀਵਨ ਨਸ਼ਟ ਕਰ ਦਿੱਤਾ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਕਹਿੰਦੇ ਸੈਕਰਾਮੈਂਟੋ ਡਾਊਨਟਾਊਨ ਏਰੀਏ ਦੇ ਵਿੱਚ ਪਾਰਕਿੰਗ ਦੀ ਟਿਕਟ $1400 ਤੱਕ ਮਿਲ ਰਹੀ ਆ। ਇੱਕ ਸਪੌਟ ਕਹਿੰਦੇ ਵੀ ਦੇਖੀ ਗਈ ਆ 7th ਤੇ ਜੇ ਸਟਰੀਟ ਦੇ ਉੱਤੇ ਤੇ ਗੋਲਡਨ ਵਨ ਸੈਂਟਰ ਤੇ ਅਕ੍ਰੋਸ ਫਰੋਮ 24 ਆਵਰ ਫਿਟਨੈਸ ਸੈਂਟਰ ਦੇ, ਜਿੱਥੇ ਜੇ ਤੁਸੀਂ ਕਾਰ ਬਾਈ ਮਿਸਟੇਕ ਉੱਥੇ ਲਾ ਦਿੱਤੀ ਤੇ ਤੁਹਾਨੂੰ $1400 ਤੱਕ ਦਾ ਜਿਹੜਾ ਫਾਈਨ ਆ ਉਹ ਮਿਲ ਸਕਦਾ ਹੈ। ਭਾਈ ਉੱਥੇ ਨਾ ਹੀ ਜਾਓ, ਫਿਰ ਹੁਣ ਇਹੀ ਆਪਾਂ ਕਹਿ ਸਕਦੇ ਹਾਂ ਵੀ ਬਚ ਕੇ ਜਿਹੜਾ ਉਹ ਰਹਿਣਾ ਚਾਹੀਦਾ ਹੈਗਾ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਜਿਹੜੇ ਅਟਾਰਨੀ ਜਨਰਲ ਗੈਰਿਕ ਮਾਰਲੈਂਡ ਕੈਪੀਟਲ ਦੇ ਉੱਤੇ ਹੋਏ ਹਮਲੇ ਦੀ ਜਿਹੜੀ 1 ਈਅਰ ਤੋਂ ਬਾਅਦ ਦੇ ਵਿੱਚ ਕਰ ਰਹੇ ਸੀਗੇ। ਕਹਿੰਦੇ ਵੀ 1 ਸਾਲ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਕੇਸਿਸ ਆ ਉਹ ਇਸ ਦੇ ਵਿੱਚ ਲਿਆਂਦੇ ਆ, ਬਹੁਤ ਸਾਰੇ ਚਾਰਜਿਸ ਜਿਹੜੇ ਉਹ ਲਾਏ ਆ ਤੇ ਕਈਆਂ ਨੂੰ ਜਿਹੜੀ ਇਸ ਦੇ ਵਿੱਚ ਸਜ਼ਾ ਵੀ ਜਿਹੜੀ ਉਹ ਦਵਾਈ ਆ। ਉਸ ਦੇ ਉੱਤੇ ਇਹਨਾਂ ਨੇ ਕਿਹਾ ਵੀ ਇਹ ਜਿਹੜੇ ਐਕਸ਼ਨ ਹੁਣ ਤੱਕ ਲਏ ਆ ਉਹ ਸਾਡੇ ਲਾਸਟ ਨਹੀਂ ਹੋਣਗੇ, ਅਸੀਂ ਹੋਰ ਵੀ ਜਿਹੜੇ ਆ ਇਸ ਦੇ ਵਿੱਚ ਫੋਲੋ ਅਪ ਕਰਨ ਜਾ ਰਹੇ ਹੈਗੇ ਆ। ਸੋ ਦੇਖੋ ਕੀ ਹੁੰਦਾ ਆ। ਪੂਰਾ 1 ਸਾਲ ਅਮਰੀਕਾ ਦੇ ਵਿੱਚ ਕੈਪੀਟਲ ਦੇ ਵਿੱਚ ਹੋਏ ਜਿਹੜੇ ਰਾਈਟਸ ਆ ਉਸ ਨੂੰ ਕੱਲ੍ਹ ਨੂੰ ਜਿਹੜਾ ਉਹ ਹੋ ਜਾਣਾ ਹੈਗਾ ਆ। ਕੱਲ੍ਹ ਪਹਿਲੋਂ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਲੱਗੀ ਸੀਗੀ, ਪਰ ਆਪਣੇ ਹੀ ਜਿਹੜੇ ਰਿਪਬਲਿਕਨ ਸੈਨੇਟਰ ਜਾਂ ਲਾਅ ਮੇਕਰਸ ਆ ਉਹਨਾਂ ਦੇ ਜਿਹੜੇ ਸਵਾਲ ਚੁੱਕੇ ਜਾਣ ਤੋਂ ਬਾਅਦ 'ਚ ਉਹਨਾਂ ਨੇ ਉਸ ਨੂੰ ਰੱਦ ਹੁਣ ਕਰ ਦਿੱਤਾ ਆ। ਕੈਲੀਫੋਰਨੀਆ ਸਟੇਟ ਬਹੁਤ ਸਾਰੇ ਹੋਮ ਓਨਰਸ ਜਿਹੜੇ ਪੈਂਡੇਮਿਕ ਦੇ ਦੌਰਾਨ ਪ੍ਰਭਾਵਿਤ ਹੋਏ ਆ, ਉਹਨਾਂ ਨੂੰ ਮੌਰਗੇਜ ਰਿਲੀਫ ਮਨੀ ਦੇਣ ਜਾ ਰਹੀ ਆ। $80,000 ਤੱਕ ਜਿਹੜੀ ਆ ਤੁਹਾਡਾ ਮੌਰਗੇਜ ਮਾਫ ਹੋ ਸਕਦੀ ਹੈ ਜੇ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਘਰ ਦੀ ਮੌਰਗੇਜ ਨਹੀਂ ਦਿੱਤੀ। ਸੋ ਇਹ ਉਹਨਾਂ ਨੇ ਐਪਲੀਕੇਸ਼ਨ ਫॉर ਮੌਰਗੇਜ ਰਿਲੀਫ ਪੇਮੈਂਟ ਲਈ ਖੋਲ੍ਹੀ ਹੈਗੀ ਆ।
ਤੇ ਵੈਬਸਾਈਟ ਤੇ ਜਾ ਕੇ ਸਰਚ ਕਰ ਸਕਦੇ ਆ। ਜੇ ਸੱਚਮੁੱਚ ਹੀ ਤੁਸੀਂ ਕਹਿੰਦੇ ਪਈ ਇੱਕ ਘਰ ਨੂੰ ਓਨ ਕਰਦੇ ਆ, ਯੂ ਓਨ ਸਿੰਗਲ ਫੈਮਿਲੀ ਹੋਮ, ਤੇ ਪਾਵਰਟੀ ਲਾਈਨ ਦੇ ਥੱਲੇ ਤੁਹਾਡੀ ਇਨਕਮ ਆ, ਤੇ ਤੁਸੀਂ ਪੈਂਡੈਮਿਕ ਦੇ ਦੌਰਾਨ ਜਨਵਰੀ 1 2020 ਤੋਂ ਬਾਅਦ ਹਾਰਡਸ਼ਿਪ ਫੀਲ ਕੀਤੀ ਆ, ਤੇ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ। 6 ਡਿਫਰੈਂਟ ਲੈਂਗੁਏਜਸ ਦੇ ਵਿੱਚ ਇਹ ਐਪਲੀਕੇਸ਼ਨ ਕ੍ਰੀਏਟ ਕੀਤੀ ਗਈ ਆ। $1 ਬਿਲੀਅਨ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਇਹ ਮਨੀ ਜਿਹੜਾ ਆ ਫੈਡਰਲ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਹੋਮ ਓਨਰਸ ਅਸਿਸਟੈਂਸ ਫੰਡ ਕੈਲੀਫੋਰਨੀਆ ਨੂੰ ਦਿੱਤਾ ਗਿਆ ਹੈਗਾ। ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਤੇ ਜਾਣ ਤੋਂ ਪਹਿਲਾਂ ਅੱਜ ਜੇ ਤੁਹਾਨੂੰ ਸਟਾਕਸ ਦੇ ਉੱਤੇ ਦੱਸਦੇ ਜਾਈਏ, ਅੱਜ ਸਟਾਕਸ ਦੇ ਲਈ ਮਾੜਾ ਦਿਨ ਜਿਹੜਾ ਹੋ ਰਿਹਾ। ਡਾਓ ਜੋਨਸ ਦੇ ਵਿੱਚ 393 ਪੁਆਇੰਟ ਦੀ ਗਿਰਾਵਟ ਜਿਹੜੀ ਉਹ ਦਰਜ ਕੀਤੀ ਗਈ, 36,407 ਤੇ ਬੰਦ ਹੋਇਆ। S&P ਦੇ ਵਿੱਚ 93 ਪੁਆਇੰਟ ਡਿੱਗੇ, 4700 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 500 ਤੇ 23 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ, 15,100 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,811 ਪ੍ਰਤੀ ਆਉਂਸ ਜਿਹੜਾ ਹੋ ਰਿਹਾ। 10 ਈਅਰ ਯੀਲਡ 1.69% ਦੇ ਉੱਤੇ ਰਹੀ, ਤੇ ਬਿਟਕੋਇਨ ਦੀ ਕੀਮਤ 43,508 ਦੇ ਉੱਤੇ ਰਹੀ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 27 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਜੀ, ਪ੍ਰੋਗਰਾਮ ਦੀ ਹੁਣ ਇੱਥੇ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸਲਾਮ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਪੰਜਾਬੀ ਰੇਡੀਓ USA।